142 ਇਹਨਾਂ ਦਾ ਬਸ 30 ਰੁਪਏ ਤਨਖਾਹ। ਵਾਹ ਜੀ ਵਾਹ, ਬੱਲੇ ਬੱਲੇ ਹੋ ਜਾਂਦੀ ਸੀ ਹੈ। 30 ਰੁਪਏ ਤਨਖਾਹ। ਸਾਡੇ ਵਪਾਰੀ ਚ ਅਸੀਂ 4000 ਰੁਪਈਆਂ ਦਾ ਹਰ ਇੱਕ ਵੀ ਸਾਈਕਲ ਵਪਾਰੀਆਂ ਦਾ ਹਾਂ ਅੰਮ੍ਰਿਤਸਰੋਂ ਕਢਾਇਆ। ਵਾਹ, ਤੇ ਰਿਸ਼ਤੇਦਾਰਾਂ ਦੇ ਗੱਲਾਂ ਹੋ ਗਈਆਂ, ਸਫਰ ਦੇ ਨੇ 22 ਸਾਈਕਲ ਲੈ ਲਿਆ। ਬਾਈਸਾਈਕਲ ਲੈ ਲਿਆ ਹੈ। ਵਾਹ, ਉਹ ਤਾਂ ਬੜੀ ਬੜੀ ਦੁਨੀਆ ਦੇਖਣਾ ਦੀ ਹੋਣੀ ਹੈ ਵੀ ਸਾਈਕਲ ਕਿਦਾਂ ਦਾ ਆ ਤੇ ਬੰਦੇ ਨੂੰ ਉੱਪਰ ਉੱਪਰ ਹੀ ਚੱਕੀ ਫਿਰਦਾ ਆ, ਪੈਰ ਲੱਗਣ ਹੀ ਨਹੀਂ ਦਿੰਦਾ। ਨਾਨੀ ਕਾਕੂ ਸਾਡੀ ਬਰਾਦਰੀ ਚ ਹਾਂ ਤੇ ਕੋਈ ਬੰਦਾ ਸਾਈਕਲ ਤੇ ਆਉਂਦਾ, ਉਹ ਆਵਾਜ਼ ਮਾਰਦੀ, ਨਹੀਂ ਚਾਚੀ ਛੱਡੋ, ਨਹੀਂ ਚਾਚੀ ਉਧਰੀਏ, ਨਹੀਂ ਉਹ ਤਵਾ ਵਾਲਾ ਭੋਰਾ ਆਉਂਦਾ, ਨਹੀਂ ਉਹ ਦੇਖੋ ਤਵਾ ਵਾਲਾ ਭੋਰਾ ਆਉਂਦਾ। ਬੰਦਾ ਸਾਈਕਲ ਆਹੋ, ਏਦਾਂ ਦੇ ਬੰਦੇ ਸੀ। ਜਿਹੜੀ ਉਦੋਂ ਬਿਲਕੁਲ ਸਾਈਕਲ ਇੱਕ ਨਵੀਂ ਇਜਾਦ ਸੀ, ਨਵੀਂ ਚੀਜ਼ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ ਰਿਸ਼ਤੇਦਾਰਾਂ ਦੇ ਗੱਲਾਂ ਹੋ ਜਾਂਦੀਆਂ। ਕੋਈ ਸਾਈਕਲ ਲੈ ਲਿਆ। ਜਦੋਂ ਵੱਡੇ ਨੂੰ ਵਿਆਹ ਕੇ ਲਿਆਏ ਸ਼ਾਹਬਾਦ ਨੂੰ ਤੇ ਬਕਲਾਵਾ ਲਗਾ ਲੈਣ ਗਏ ਤੇ 80 ਰੁਪਈਆ ਵੀ ਮੇਰੇ ਬਾਪ ਦੇ ਮੱਝ ਲੈ ਲਈ। ਵਾਹ ਅੱਜ ਉਹ 2 ਲੱਖ ਦੀ ਆ। ਵਾਹ, ਕੱਲ ਪੁੱਤ ਵਿਆਹ ਕੇ ਵਿਆਹ ਅੱਜ ਵੀ ਮੱਝ ਵੀ ਲੈ ਲਈ ਆ। ਕਿੰਨਾ ਕੁ ਰੁਪਈਆ ਇਹਨਾਂ ਕੋ ਆ ਗਿਆ ਹੈ, ਬੱਲੇ ਬੱਲੇ ਹੋ ਗਈ ਹੋਣੀ ਆ। अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਜਲੰਧਰ ਤੋਂ ਆਏ ਹੋਏ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰ ਰਹੀ ਹੈ ਜੀ। ਆਪਾਂ ਇਹਨਾਂ ਤੋਂ ਪੁੱਛਣਾ ਆ ਕਿ ਜਲੰਧਰ 'ਚ ਕਿਹੜੇ ਏਰੀਆ 'ਚ ਕਿਹੜੇ ਪਿੰਡ 'ਚ ਰਹਿੰਦੇ ਸੀਗੇ ਔਰ ਜਦੋਂ 1947 ਦਾ ਟਾਈਮ ਆਇਆ ਇਹਨਾਂ ਦੀ ਉਦੋਂ ਉਮਰ ਕਿੰਨੀ ਸੀ ਤੇ ਇਹ ਕਿਸ ਤਰ੍ਹਾਂ ਪਾਕਿਸਤਾਨ 'ਚ ਪਹੁੰਚੇ। ਇਸ ਦੇ ਨਾਲ ਨਾਲ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਸੀਗਾ ਜੀ, ਆਪਣੇ ਪੰਜਾਬੀ ਲਫ਼ਜ਼ ਜਿਹੜੇ ਮੁੱਕਦੇ ਹੋਏ ਪੰਜਾਬੀ ਲਫ਼ਜ਼ ਆ ਉਹਨਾਂ ਨੂੰ ਅਸੀਂ ਆਪਣੀ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਬੋਲੀਦਾ, ਫਿਰ ਸਾਡੇ ਦੇਖਣ ਵਾਲੇ ਉਹਨਾਂ ਦੇ ਮੁਤਲਕ ਆਪਣੀ ਰਾਏ ਦੱਸਦੇ ਆ ਕਿ ਇਹਨੂੰ ਕੀ ਕਿੱਦਾਂ ਕਹਿੰਦੇ, ਕਿਹੜੇ ਕਿਹੜੇ ਇਲਾਕੇ 'ਚ ਇਹਨੂੰ ਕਿਹੜੇ ਕਿਹੜੇ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ। ਤੇ ਪਿਛਲੇ ਅਸੀਂ ਵੀਡੀਓ ਵਿੱਚ ਤੰਗੜ ਦਾ ਲਫ਼ਜ਼ ਇਸਤੇਮਾਲ ਕੀਤਾ ਸੀ, ਬੜੇ ਦੋਸਤਾਂ ਨੇ ਸਹੀ ਜਵਾਬ ਦਿੱਤੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅੱਜ ਦੇ ਜਿਹੜੇ 2 ਅਸੀਂ ਪੰਜਾਬੀ ਦੇ ਲਫ਼ਜ਼ ਤੁਹਾਨੂੰ ਨਾਲ ਸ਼ੇਅਰ ਕਰਨ ਲੱਗੇ ਆ ਉਹ ਤੁਸੀਂ ਸਾਨੂੰ ਦੱਸਣਾ ਵੀ ਤੁਹਾਡੀ ਜ਼ੁਬਾਨ 'ਚ ਇਹਨੂੰ ਕੀ ਕਹਿੰਦੇ। ਇੱਕ ਤਾਂ ਕੜਵੰਜੀ ਲਫ਼ਜ਼ ਇਸਤੇਮਾਲ ਹੁੰਦਾ ਸੀ, ਇਹ ਦੱਸਣਾ ਵੀ ਇਹ ਕਿਹੜੇ ਕੰਮਾਂ ਲਈ ਇਸਤੇਮਾਲ ਹੁੰਦਾ ਸੀ। ਤੇ ਦੂਸਰਾ ਕਾੜਨੀ ਦੇ ਬਾਰੇ ਵੀ ਸਾਨੂੰ ਦੱਸਣਾ ਵੀ ਕਾੜਨੀ ਕਿਹਨੂੰ ਕਹਿੰਦੇ ਆ। ਤੇ ਬਾਕੀ ਹੁਣ ਆਪਾਂ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਬਾਬਾ ਜੀ ਕੀ ਹਾਲ ਚਾਲ ਆ ਤੁਹਾਡਾ? ਅੱਲਾ ਦੀ ਮਿਹਰਬਾਨੀ ਹੈ ਜੀ, ਠੀਕ ਆ। ਅੱਛਾ ਬਜ਼ੁਰਗੋ, 47 ਦਾ ਜਦੋਂ ਮਤਲਬ ਉਜਾੜਾ ਪਿਆ, ਆਪਣੀ ਉਦੋਂ ਉਮਰ ਕਿੰਨੀ ਕੁ ਸੀਗੀ? ਮੇਰੀ ਉਮਰ ਜੀ ਉਦੋਂ ਮੇਰਾ ਖਿਆਲ ਆ ਕੋਈ 13-14 ਸਾਲ। ਅੱਛਾ, ਆਪਣਾ ਨਾਂ ਕੀ ਹੈ ਭਲਾ? ਬਰਕਤ ਅਲੀ। ਬਰਕਤ ਅਲੀ। ਹਾਂਜੀ। ਤੇ ਬਜ਼ੁਰਗਾਂ ਦੇ ਨਾਂ ਦਾ ਵੀ ਪਤਾ ਆ? ਵਾਲਦ ਸਾਹਿਬ ਦਾ ਹਾਂ। ਸਦਰਦੀਨ। ਹਾਂ, ਮੇਰਾ ਵਾਲਦ ਪਹਿਲੇ ਰੇਲਵੇ ਦੀ ਜਮਾਦਾਰ ਸੀ। ਅੱਛਾ। ਦੀਨਾ ਨਗਰ ਦੀ ਸਨ 41-42 ਦੀ ਮੈਨੂੰ ਚੰਗੀ ਹੋਸ਼ ਆ। ਅੱਛਾ ਜੀ। ਦੀਨਾ ਨਗਰ ਕਸਬਾ ਸ਼ਹਿਰ ਸੀ। ਅੱਛਾ ਜੀ। ਉੱਥੇ ਮੇਰਾ ਵਾਲਦ ਜਮਾਦਾਰ ਸੀ ਰੇਲਵੇ। ਅੱਛਾ ਜੀ। ਫਿਰ ਉੱਥੋਂ ਬਦਲ ਕੇ ਆ ਗਏ ਗੁਰਦਾਸਪੁਰ ਦੇ ਤੇ ਦੀਨਾ ਨਗਰ ਦੇ ਸੈਂਟਰ 'ਚ ਗਾਦੀਆ ਪਨਿਆਰ ਇੱਕ ਪਿੰਡ ਸੀ ਬਹੁਤ ਵੱਡਾ। ਅੱਛਾ ਜੀ। ਉੱਥੇ ਕੁਆਟਰਾਂ 'ਚ ਆ ਗਏ। ਅੱਛਾ। ਉੱਥੇ 5 ਸਾਲ ਰਹੇ ਆ, ਫਿਰ ਉੱਥੋਂ ਮੇਰਾ ਵਾਲਦ ਰਿਟਾਇਰ ਹੋ ਗਿਆ। ਠੀਕ ਹੈ ਜੀ। ਫਿਰ ਆਪਣੇ ਪਿੰਡ ਆ ਗਏ। ਅੱਛਾ। ਤੇ ਉੱਥੇ ਆ ਕੇ ਟਾਲੀਆਂ ਬੜੀਆਂ ਹੀ ਸਾਡੀਆਂ। ਟਾਲੀਆਂ ਬਹੁਤ ਸੀ? ਹਾਂਜੀ। ਅੱਛਾ। ਔੜੀਆਂ ਮੋਟੀਆਂ ਟਾਲੀ ਵੱਡੀ ਤੇ ਗੱਡਾ ਬਣਾਇਆ, ਇੱਕ ਜੋਗ ਗੱਡੇ ਵਾਸਤੇ, ਇੱਕ ਹਾਲ ਵਾਸਤੇ, 2 ਜੋਗਾ ਬਣਾ ਲਈਆਂ। ਤੇ ਬਿਆਸਾ ਦਰਿਆ ਦੇ ਨਾਲ ਸਾਡਾ ਪਿੰਡ ਸੀ। ਅੱਛਾ, ਉਮਰ ਕਿੰਨੀ ਸੀ ਆਪਣੀ ਉਦੋਂ? ਉਮਰ 12-13 ਸਾਲ ਸੀ ਤੁਹਾਡੀ? ਹਾਂਜੀ। ਅੱਛਾ, ਸਾਰੀ ਹੋਸ਼ ਆ ਮੈਨੂੰ। ਠੀਕ ਆ। ਬਾਬਾ ਜੀ ਆਪਣੀ ਕੌਮ ਬਰਾਦਰੀ ਕਿਹੜੀ ਆ? ਰਾਈ ਜੀ। ਰਾਈ ਬਰਾਦਰੀ। ਗੋਦ ਦਾ ਵੀ ਪਤਾ? ਰਾਈਆਂ ਦੀ ਗੋਦ ਕਿਹੜੀ ਆ? ਗੋਦ ਸਾਡੀ ਹੈਗੀ ਹੈ ਜੀ ਗਿੱਲੜ। ਗਿੱਲੜ। ਹਾਂਜੀ। ਠੀਕ ਆ। ਤੇ ਸਾਡਾ ਪਿੰਡ ਸਾਰਾ ਰਾਈਆਂ ਦਾ ਸੀ। ਅੱਛਾ ਜੀ। ਮਿਆਣੀ ਪਿੰਡ ਸੀ ਆਪਣਾ। ਤੇ ਨਾਲ ਢਿੱਗਵਾਂ ਦਾ ਸਟੇਸ਼ਨ ਸੀ, ਬਿਲਕੁਲ ਨਾਲ ਹੀ। ਹਾਂ। ਤੇ ਡਬਲ ਲਾਈਨ ਜਾਂਦੀ ਹੈ ਦਿੱਲੀ ਤੱਕ। ਅੱਛਾ। ਇੱਕ ਡਾਕ ਜਾ ਰਹੀ ਹੈ, ਇੱਕ ਆ ਰਹੀ ਹੈ। ਵਾਹ ਜੀ ਵਾਹ। ਹਾਂਜੀ। ਤੇ ਧਾਰੀਆ ਸੀ, ਉਹ ਰਮਾ ਸੀ, ਸਿੱਖਾਂ ਦਾ ਮੁਸਲਮਾਨਾਂ ਦਾ ਸਾਰੇ ਹੀ ਬੈਠੇ ਸੀ ਉੱਥੇ? ਹਾਂਜੀ। ਅੱਛਾ। ਰਿਆਸਤ 'ਚ 90 ਪਿੰਡ ਨਿਰੇ ਮੁਸਲਮਾਨਾਂ ਦੇ ਸੀ। ਅੱਛਾ ਜੀ। 700 ਪਿੰਡ ਜਿਹੜਾ ਉਹ ਰਲਮਾ ਸੀ। ਰਿਆਸਤ ਕਪੂਰਥਲਾ ਚ? ਹਾਂਜੀ। ਅੱਛਾ। 7 ਦੀ ਸੀ ਸਾਡੇ ਪਿੰਡੋਂ। ਅੱਛਾ। ਕਪੂਰਥਲਾ। ਹਾਂ। ਫਿਰ ਸਾਡੇ ਨਾਲ ਇੱਕ ਬੁੱਢਾ ਫੇ ਸੀ, ਮਡੇਰਾ ਸੀ। ਹਾਂ। ਲਾਗੇ ਫੱਤੂ ਚੱਕ ਦੀ ਵੱਡੇ ਦਰਬੇ ਤੇ। ਅੱਛਾ। ਡੋਗਰਾਂ ਦਾ ਪਿੰਡ। ਡੋਗਰਾਂ ਦਾ ਪਿੰਡ ਸੀ ਮੁਸਲਮਾਨਾਂ ਦਾ। ਅੱਛਾ।
ਸਾਡੇ ਨਾਨਕੇ ਸੀ ਬੜਾ ਕਨੀਰ। ਉਹ ਕਿਹੜੇ ਪਿੰਡ 'ਚ ਸੀ? ਤੁਹਾਨੂੰ ਦੱਸਦਾ ਨਾ, ਮੁਸਲਮਾਨ ਕਹਿੰਦੇ ਸੀ ਲਖਪਰ ਤੇ ਸਿੱਖ ਕਹਿੰਦੇ ਸੀ ਰਾਮਗੜ੍ਹ। ਅੱਛਾ, ਦੋ ਤਰ੍ਹਾਂ ਦੇ ਨਾਮ ਇਸਤੇਮਾਲ ਉਹ ਹੁੰਦੇ। ਤਰ੍ਹਾਂ ਦੇ ਉੱਥੋਂ ਦਾ ਕੋਈ 24 ਲੱਖਾ ਜੱਟ ਹੋਇਆ ਮੁਸਲਮਾਨ। ਹਾਂ, ਉਹ ਲੱਤ ਚੁੱਕਦਾ ਹੈ ਤੇ ਸਿੱਖਾਂ ਨੂੰ ਕਹਿੰਦਾ ਥੱਲੋਂ ਜੀ ਨਾ ਅੱਛਾ, ਨਿਗਾਉਂਦਾ ਹੀ ਲੱਤ ਥੱਲੇ ਉਹਦੀ। ਤਕੱਬਰ ਸੀ ਉਹਦੇ ਜਿੰਨਾ। ਹਾਂਜੀ, ਇਹ ਤਕੱਬਰ ਸੀ ਉਹਦੇ ਜਿੰਨਾ। ਇੰਨਾ ਸ਼ਾਹ ਜੋਰ ਸੀ ਉਹ। ਅੱਛਾ। ਉਹ ਫਿਰ ਸਿੱਖਾਂ ਨੇ ਸਲਾਹ ਕਰ ਲਈ ਹਾਂ। ਕਿ ਇਹਦੇ ਲੱਤ ਥੱਲੇ ਦੇ ਨਿਗਾਉਂਦਾ ਤੇ ਇਹਨੂੰ ਮਾਰੋ। ਬਹੁਤ ਸਿੱਖ ਇਕੱਠੇ ਹੋ ਗਏ। ਇਹ ਉਹ ਨਾਨਕਿਆਂ ਨੇ ਦੱਸਿਆ, ਵੱਜਿਆ ਕੋਈ ਬੰਦਾ ਅੱਛਾ, ਸੁਣੀਏ। ਠੀਕ ਹੈ ਜੀ। ਉਹਨੂੰ ਆਪਣੇ ਵੱਲੋਂ ਉਹਦਾ ਮਾਰਿਆ। ਉਹਦੇ ਸੱਜੇ ਪੱਟ ਦੇ ਵਿੱਚ ਤਵੀਜ਼ ਸੀ। ਤਵੀਜ਼? ਤਵੀਜ਼ ਅੱਛਾ। ਸੱਜੇ ਪੱਟ 'ਚ। ਹਾਂ ਹਾਂ ਹਾਂ। ਉਹ ਫਿਰ ਜਿੰਨਾ ਚਿਰ ਤਵੀਜ਼ ਦੇ ਸੀ ਕਰਦੇ, ਉਹਦੀ ਜਾਨ ਨਹੀਂ ਸੀ ਨਿਕਲਦੀ। ਅੱਛਾ। ਫਿਰ ਕਿਸੇ ਤਰੀਕੇ ਨਾਲ ਇਹਨਾਂ ਦੱਸਿਆ ਹਾਂ। ਵੀ ਇਹਦਾ ਸੱਜਾ ਪੱਟ ਚੀਰੋ। ਹੂੰ। ਉਹ ਪੱਟ ਚੀਰਿਆ, ਤਵੀਜ਼ ਨਿਕਲੇ, ਉਹਦੀ ਜਾਨ ਨਿਕਲ ਗਈ। ਉਹਨਾਂ ਫਿਰ ਦਰਵਾਜ਼ੇ ਨਾਲ ਟੰਗ ਦਿੱਤਾ ਤਵੀਜ਼ ਨੂੰ? ਉਹ ਲਖੇ ਨੂੰ। ਅੱਛਾ, ਲੱਖੇ ਨੂੰ। ਚੌਧਰੀ ਲਖੇ ਨੂੰ ਮਾਰ ਕੇ। ਮਾਰ ਕੇ। ਉਹ ਫਿਰ ਵੀ ਸੋਦੀ ਕੋ ਉਹਨੂੰ ਜਾਂਦੇ ਸਿੱਖ ਕੋ ਆਏ ਨੂੰ ਆਉਂਦੇ। ਮੁਸਲਮਾਨ ਬਹੁਤ ਇਕੱਠੇ ਹੋਏ ਬੈਠੇ। ਇਹਦੀ ਜ਼ਰੂਰਤ ਨਹੀਂ ਸੀ ਲਵਾ ਦਈਏ। ਮਰਾਸੀ ਆ ਗਿਆ। ਉਹ ਕਹਿੰਦਾ ਵੀ ਪਰਬੋ ਕੀ ਯਾਦ ਇਕੱਠੇ ਹੋਏ ਬੈਠੇ। ਕਹਿੰਦੇ ਦਾਦਾ ਚੌਧਰੀ ਮਾਰ ਕੇ ਟੰਗ ਦਿੱਤਾ ਤੇ ਲਵਾਵੇ ਕੌਣ? ਉਹ ਕਹਿੰਦਾ 1 ਮਿੰਟ ਦਾ ਕੰਮ ਆ, ਮੈਂ ਲਵਾਉਣਾ। ਮਰਾਸੀ ਕਹਿੰਦਾ? ਮਰਾਸੀ ਕਹਿੰਦਾ। ਤੇ ਸਿੱਖ ਵੀ ਢੇਰ ਸਾਰੇ ਬੈਠੇ ਇਕੱਠੇ ਹੋਏ। ਉਹ ਗਿਆ, ਕਹਿੰਦਾ ਵਾਹ ਲਖਿਆ ਤੇਰੀਆਂ ਲੱਖ ਬਣਾਈ। ਤੂੰ ਜੀਦਾ ਤੇ ਲੱਤ ਥੱਲੇ ਦੇ ਨਿਗਾਉਂਦਾ ਸੀ, ਮਰਿਆ ਵੀ ਲੱਤ ਤੇ ਨਿਗਾਉਣ ਡਿਆ। ਲਾ ਕੇ ਸਿੱਟੋ ਮੋਹਰੇ ਨੂੰ ਥੱਲੇ। ਉਹਨਾਂ ਲਾ ਕੇ ਸਿੱਟਾ, ਮੁਸਲਮਾਨ ਚੁੱਕ ਕੇ ਲੈ ਗਏ। ਬਣ ਜਾਣੀ ਉਹ ਟ੍ਰਿਕ ਖੇਲ ਗਿਆ ਨਾ ਉਹਨੇ, ਕਿ ਇਦਾਂ ਇਹਨਾਂ ਨੂੰ ਅਹਿਸਾਸ ਹੋਣਾ ਵੀ ਅਸੀਂ ਫੇਰ ਵੀ ਥੱਲੇ ਲੰਘੀ ਜਾਂਦੇ ਆ, ਤੇ ਉਹ ਫਿਰ ਲਾਤਾ ਉਹਨਾਂ ਨੇ। ਲਾ ਠੀਕ ਆ। ਆਪਣਾ ਪਿੰਡ ਜਿਹੜਾ ਸੀਗਾ ਇਹ ਸਾਰੇ ਮੁਸਲਮਾਨਾਂ ਦਾ ਸੀਗਾ? ਸਾਰਾ ਮੁਸਲਮਾਨਾਂ ਦਾ ਜੀ। ਮਿਆਣੀ? ਹਾਂਜੀ, ਸਾਡੇ ਨਾਲ ਕੋਈ ਅੱਧੇ ਨਰਬੇ ਦੇ ਦੋ ਘਰਾਂ ਦਾ ਪਿੰਡ ਸੀ, ਫੱਤੂ ਚੱਕ। ਉਹ ਵੀ ਮੁਸਲਮਾਨਾਂ ਉਹ ਦਾ? ਵੀ ਸਾਰੇ ਮੁਸਲਮਾਨ। ਅੱਛਾ। 1.5 ਮੀਲ ਦੇ ਸੀ ਐ ਆਪਣੇ ਭਾਰਤ ਦੇ ਪਾਸੇ ਢਿਲਮਾ। ਢਿਲਮਾ? 1.5 ਮੀਲ। ਹਾਂ। ਉਹ ਰਲਮਾ ਸੀ। ਉਹ ਸਾਰੇ ਮਿਕਸ ਸੀਗੇ? ਹਾਂਜੀ, ਮੈਂ ਸੀ। ਬੜੇ ਪਿਆਰ ਮੁਹੱਬਤ ਹੁੰਦੇ ਸੀ ਸਿੱਖਾਂ ਦੇ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀ ਹੋਰ? ਸਾਡੀ ਰਿਸ਼ਤੇਦਾਰੀ ਜੀ ਹੈਗੀ ਸੀ। ਇੱਕ ਮੇਰਾ ਭਾਈ ਰਿਹਾ ਸੀ ਇਹ ਜਿਹੜੇ ਗੁਰਦਾਸਪੁਰ ਚ ਬਟਾਲਾ। ਉਹ ਜਦੋਂ ਵੱਡੇ ਨੂੰ ਵਿਆਹਣ ਗਿਆ ਉਹ ਵੀ ਮੈਨੂੰ ਪਤਾ, ਛੋਟੇ ਨੂੰ ਵਿਆਹਣ ਗਿਆ ਉਹ ਵੀ ਮੈਨੂੰ ਸਾਰਾ ਪਤਾ। ਜਾਂਜਨਾ ਗਏ ਸੀ ਤੁਸੀਂ? ਹਾਂਜੀ। ਅੱਛਾ। ਫਿਰ ਬਾਅਦ ਸੜਵਾਲਾ ਬਣੇ ਹੋਣੇ? ਹਾਂਜੀ। ਸੜਵਾਲਾ ਬਣਾਇਆ ਹੋਣਾ ਛੋਟੇ ਸੀ? ਨਹੀਂ, ਸਵਾਲਾ ਮੈਂ ਨਹੀਂ ਸੀ ਬਣਿਆ, ਵੱਡਾ ਬਣਿਆ ਸੀ। ਅੱਛਾ। ਉਹਦਾ ਉਹ ਸਾਰਾ ਵਜੂਦ ਉਦੋਂ ਵੀ ਇਦਾਂ ਦਾ ਹਲਕਾ ਫੁਲਕਾ ਸੀ ਆਪਣਾ? ਹਾਂਜੀ, ਇਦਾਂ ਦਾ ਹਲਕਾ ਫੁਲਕਾ ਵਜੂਦ ਸੀ ਉਦੋਂ ਵੀ? ਵਜੂਦ ਮੇਰਾ ਏਦਾਂ ਰਿਹਾ ਜੀ, ਸਾਲ ਬੜੀ ਰਹੀ ਆ। ਮੈਂ ਬਾਬਲਾ ਦੇ ਮੁਲਾਜ਼ਮ ਰਿਹਾ। ਅੱਛਾ। ਰਿਟਾਇਰ ਹੋ ਕੇ 23 ਸਾਲ ਦੀ ਮੇਰੀ ਸਰਵਿਸ ਸੂਬਾ ਸਰਹੱਦੀ ਆ। ਵਾਹ ਜੀ ਵਾਹ। ਇਸ ਤੋਂ ਪਹਿਲੇ 2.5 ਸਾਲ ਮੈਂ ਸਿੰਧ 'ਚ ਰਿਹਾ। ਅੱਛਾ। ਪੰਜਾਬ 'ਚ ਰਿਹਾ, ਹੈਡੋ ਮਾਸਟਰ। ਬਾਬਾ ਅਕਸਰ ਸੂਬਾ ਸਰਹੱਦ ਦੀ ਤੁਸੀਂ ਗੱਲ ਕੀਤੀ ਆ, ਆਪਾਂ ਚਲੋ ਬਾਅਦ ਚ ਗੱਲ ਕਰਦੇ ਹਾਂ ਅਜਾੜੇ ਦੀ। ਸੂਬਾ ਸਰਹੱਦ ਦੇ ਬਾਰੇ ਲੋਕਾਂ ਦੇ ਬੜੇ ਡਰਾਉਣੇ ਜਿਹੇ ਖਿਆਲਾਤ ਆ ਵੀ ਪਤਾ ਨਹੀਂ ਉੱਥੇ ਕੀ ਹੋਏ। ਤੁਸੀਂ ਤਾਂ ਹੁਣ ਇੰਨੀ ਸਾਲ ਉੱਥੇ ਸਰਵਿਸ ਕੀਤੀ ਆ, ਕਿੱਦਾਂ ਦੇ ਲੋਕ ਆ ਉਹ ਜਿਹੜੇ ਆ? ਸੂਬਾ ਸਰਹੱਦਾਂ ਦੇ? ਹਾਂ, ਸੂਬਾ ਸਰਹੱਦਾਂ ਦੇ ਲੋਕ ਜਿਹੜੇ ਮਰਲਾਨ ਦੇ ਆ ਨਾ, ਪਠਾਨ, ਹਾਂ, ਉਹ ਵੀ ਅੱਛੇ ਆ। ਅੱਛਾ। ਜਿਹੜੇ ਪਸ਼ੌਰ ਦੇ ਆ ਉਹ ਵੀ ਤਕਰੀਬਨ ਅੱਛੇ ਆ। ਹਾਂ। ਜਿਹੜੀ ਮਰਬਤ ਕੌਮ ਆ, ਕਸ਼ਮੀਰ, ਲੱਕੀ ਮਰਬਤ, ਇਸ ਪਾਸੇ ਆ, ਉਹ ਵੀ ਲੋਕ ਅੱਛੇ ਆ। ਜਿਹੜੇ ਬਨੂ ਤੇ ਬਨੋਚੀ ਆ ਨਾ, ਉਹ ਲੋਕ ਨਹੀਂ ਸਹੀ। ਅੱਛਾ। ਮੈਂ 23 ਸਾਲ ਸਾਰੇ ਜ਼ਿਲ੍ਹੇ ਫਿਰੇ ਆ। ਤੂੰ ਕਹਿੰਦਾ ਹੁੰਦਾ ਹੈ। ਅੱਛਾ ਅੱਛਾ। ਤੇ ਅੱਲਾ ਦੀ ਕਰੀਮੀ ਉਹ ਨੀਲੀ ਮੇਰਾ ਰਿਕਾਰਡ ਬਾਬਰਾ ਉਹ ਚ ਲਗਾ ਲਾਹੌਰ। ਅੱਛਾ ਜੀ, ਕੀ ਬਾਤ ਹੈ। ਮੇਰਾ ਐਲਾਨ ਸੀ ਕਿ ਮੇਰੇ ਮੁਕਾਬਲੇ ਨੂੰ ਕੋਈ ਦਿਲਰ ਲਿਆਓ। ਕਰਾਚੀ ਤੋਂ ਲਾ ਕੇ ਤੋਰ ਕੰਮ ਤੱਕ ਮੇਰੀ ਮਸ਼ਹੂਰੀ ਸੀ। ਕਿਹੜੇ ਕੰਮ 'ਚ? ਇਹ ਉਹ ਮਸ਼ੀਨ ਚਲਾਉਂਦਾ ਸੀ ਮੈਂ, ਟੂਬਰ ਲਾਉਂਦੇ। ਉਹ ਹੋਰ ਨਹੀਂ ਚਲਾ ਸਕਦਾ ਸੀ ਕੋਈ ਵੀ? ਹੋਰ ਕੋਈ ਨਹੀਂ ਸੀ ਚਲਾ ਸਕਦਾ? ਮੇਰੇ ਸ਼ਗਿਰਦ ਆ ਗਏ ਸੀ। ਅੱਛਾ। 21 ਮਸ਼ੀਨਾਂ ਆਈਆਂ ਸੀ ਫੈਸਲਾਬਾਦ। ਅੱਛਾ। ਕਲੰਬੂ ਪਲਾਂਟ ਦਾ ਬਾਹਰ ਸੀ। 4 ਖਰਾਦ ਆਏ ਸੀ। ਬੜੇ ਬੜੇ ਲੰਮੇ ਜਿਹੜੇ ਹੈ ਨਹੀਂ ਬਣਦੇ। ਹਾਂਜੀ ਹਾਂਜੀ। ਉਹ ਚੂੜੀਆਂ ਪਾਉਂਦੇ ਸੀ ਜਿਹੜੇ 4। ਬੜਾ ਮੁਸ਼ਕਲ ਤੇ ਖਤਰਨਾਕ ਕੰਮ ਆ। ਹਾਂ। ਤੇ 4 ਡੈਮਟੀਆਂ ਆਈਆਂ ਸੀ ਵੱਡੇ ਟਰਾਲੇ। ਅੱਛਾ। ਇਹ ਬਹੁਤ ਆਏ ਸੀ। 30 ਮਸ਼ੀਨਾਂ ਆਈਆਂ ਸੀ। ਵਾਹ।
ਤੇ ਉਦੋਂ ਮੈਂ ਸੀ ਜਮਾਦਾਰ, ਮੇਰੇ ਕੋਲ 8 ਬੰਦੇ ਸੀ ਤੇ ਉਹ ਬੁੱਢੇ ਦਾ ਚਾਕਾ ਜਿਹੜਾ ਆਵੇ ਉਹ 15 ਪਨੀਰ। ਉਸ ਤੋਂ ਪਹਿਲੇ ਇੱਕ ਮੈਂ ਛੋਟੀ ਜਿਹੀ ਮਸ਼ੀਨ ਚਲਾਈ ਆ ਰਵੇਕ ਪਿੰਡ ਆ ਕੋਈ ਸ਼ੇਖ ਵੀਰ ਸ਼ੇਖੂ ਪਰਿਓ ਸੜਕ ਦੇ ਲਾ ਵੀ ਇੱਧਰ। ਅੱਛਾ। ਉੱਥੇ ਇੱਕ ਕੰਪਰੇਸ਼ਨ ਸੀ ਮੇਰੇ ਕੋਲ, ਇੱਕ ਮਸ਼ੀਨ ਸੀ। ਉਦੋਂ 66 ਰੁਪਏ ਮੇਰੀ ਤਨਖਾਹ ਸੀ। ਵਾਹ ਜੀ ਵਾਹ, ਭਲਿਆਂ ਸਮਿਆਂ ਦੀਆਂ ਗੱਲਾਂ। ਹਾਂਜੀ ਭਲਿਆ ਸਮਿਆਂ ਦੀਆਂ। ਤੇ ਫਿਰ ਮੈਂ ਇਹਨੂੰ ਜਮਾਦਾਰ ਕਰ ਦਿੱਤਾ। ਮੇਰੀ ਹੋਈ ਤਨਖਾਹ 80 ਰੁਪਏ। ਮੇਰੇ ਕੋਲ ਜੀਐਮ ਇੰਜਨ ਸੀ 600 ਦਾ, ਬੜਾ ਹੈਵੀ। ਤੇ ਤਨਖਾਹ ਮੈਨੂੰ ਜਮਾਦਾਰੀ ਵੀ ਮਿਲਦੀ ਸੀ ਤੇ ਮੈਂ ਉਹ ਇੰਜਨ ਹੀ ਚਲਾਉਂਦਾ, ਬਹੁਤ ਟੈਕਸ ਕੱਟ ਲਾਈ। ਬਾਬਾ ਜੀ ਉਹ ਜਿਹੜਾ ਆਪਣਾ ਪਿੰਡ ਸੀਗਾ ਮਿਆਣੀ, ਹਾਂਜੀ, ਉਹਦੇ ਆਲੇ ਦੁਆਲੇ ਜਿਹੜੇ ਕੋਈ ਪਿੰਡ ਨਾ ਰਹਿ ਗਏ ਲੈਣ ਵਾਲੇ, ਉਹ ਵੀ ਦੱਸ ਦਿਓ। ਉਹ ਇੱਧਰ ਧਾਰੀਆ ਸੀ ਦੱਖਣ ਦੇ ਬੰਨੇ, ਉਹਦੇ ਨਾਲ ਬੁੱਢਾ ਫੇਰ ਸੀ, ਨਾਲ ਮਡੇਰਾ ਦੀ ਲਾਗੇ ਲਾਗੇ ਪਿੰਡ ਸੀ ਤੇ ਮਡੇਰਾ ਦੇ ਨਾਲ ਇਹ ਬੰਦੇ ਕੋਲ ਖੱਤੀ ਚੱਕ ਆ ਜਾਂਦਾ ਸੀ। ਅੱਛਾ। ਸਕੂਲੇ ਵੀ ਜਾਂਦੇ ਹੁੰਦੇ ਸੀ ਆਪਾਂ? ਹਾਂਜੀ। ਸਕੂਲੇ ਗਏ ਸੀਗੇ? ਕਿਹੜੇ? ਉੱਥੇ? ਹਾਂਜੀ। ਕਿੰਨੀਆਂ ਜਮਾਤਾਂ ਕੀਤੀਆਂ ਸੀ ਜੀ? ਕਿਹੜਾ ਮੈਂ ਪੜ੍ਹਾ, ਮੈਂ ਪੜ੍ਹੇ ਨਹੀਂ ਹੈਗੇ ਤੁਸੀਂ? ਅੱਛਾ ਅੱਛਾ, ਠੀਕ। ਮੇਰਾ ਵੱਡਾ ਭਾਈ ਪੜ੍ਹਿਆ ਨਾਨਕਿਆਂ ਕੋ, ਉਹ ਫੌਤ ਹੋ ਗਿਆ ਹਾਜੀ। ਉਹ 7ਵੀਂ ਬਾਪਾ ਪੜ੍ਹਿਆ ਸੀ। ਅੱਛਾ। ਕੋਈ ਮੇਲਾ ਉੱਥੇ ਦੇਖਦੇ ਹੋ ਕਿੱਥੇ ਆਲੇ ਦੁਆਲੇ ਕੋਈ ਮੇਲਾ ਵੀ? ਨਹੀਂ, ਮੇਲਾ ਜਦੋਂ ਮੇਰਾ ਬਾਪ ਗਾਂਧੀਆਂ ਪੰਜਾਬ ਸੀ ਨਾ, ਗੁਰਦਾਸਪੁਰ ਦੇ ਤੇ ਦੀਨਾ ਨਗਰ ਦੇ ਸੈਂਟਰ 'ਚ, ਉਦੋਂ ਮੰਟ ਪਟੋਰੀ ਆਏ ਦਾ ਮੇਲਾ ਹੁੰਦਾ ਸੀ। ਅੱਛਾ। ਤੇ ਉਹ ਵੱਡੇ ਤੋਂ 4 ਆਨੇ ਮਿਲਦੇ, ਛੋਟੇ ਤੋਂ 3 ਆਨੇ। ਉਹ ਆਪਣਾ ਪੈਸੇ ਦੇ 2 ਢੇਲੇ ਹੁੰਦੇ ਸੀ, ਢੇਲੇ ਦੀਆਂ 2 ਦਮੜੀਆਂ। ਜੇ ਦਮੜੀ ਦੀਆਂ ਜਲੇਬੀਆਂ ਲੈ ਲਓ ਉਹ ਨਹੀਂ ਮੁੱਕਦੀਆਂ। ਹਾਂਜੀ, ਦਮੜੀ ਕਿਹੜਾ, ਉਹਦੀ ਵੈਲਿਊ ਠੀਕ ਠਾਕ ਸੀ ਨਾ, ਬੜੀ ਵੈਲਿਊ ਸੀ ਦਮੜੀ ਦੀ। ਹਾਂ, ਟਾਈਮ ਦੀਆਂ ਗੱਲਾਂ ਜੀ। ਬੱਚੇ ਨੂੰ 100 ਰੁਪਇਆ ਦੇ ਦਿਓ। ਮੈਂ ਕਹਿੰਦਾ ਮੰਨਦੇ ਹੀ ਨਹੀਂ, ਕਹਿੰਦੇ ਇਹਨਾਂ ਕੀ ਬਣਾਉਣਾ, ਕੁਛ ਵੀ ਨਹੀਂ ਆਉਣਾ ਸਾਡਾ। ਬਣਦੇ ਪੈਸਾ ਨਹੀਂ। ਸਾਡੇ ਵਾਲਦ ਦੀ 30 ਰੁਪਏ ਤਨਖਾਹ ਸੀ। ਉਹ ਜਿਹੜੇ ਬੇਰੁਜ਼ਗਾਰ ਸੀ ਬੱਚੇ ਬੋਲਣ ਵਾਲੇ, ਉਹਨਾਂ ਦੀ 13 ਰੁਪਏ ਕਿਸਮਤ ਵਾਲੇ, ਇਹਨਾਂ ਦਾ ਬਸ 30 ਰੁਪਏ ਤਨਖਾਹ। ਵਾਹ ਜੀ ਵਾਹ, ਬੱਲੇ ਬੱਲੇ ਹੋ ਜਾਂਦੀ ਸੀ ਹੈ। 30 ਰੁਪਏ ਤਨਖਾਹ। ਸਾਡੇ ਵਪਾਰੀ ਚ ਅਸੀਂ 4000 ਰੁਪਈਆਂ ਦਾ ਹਰ ਇੱਕ ਦੀ ਸਾਈਕਲ ਵਪਾਰੀਆਂ ਦਾ ਅੰਮ੍ਰਿਤਸਰੋਂ ਕਢਾਇਆ। ਵਾਹ। ਫਿਰ ਰਿਸ਼ਤੇਦਾਰਾਂ ਦੇ ਗੱਲਾਂ ਹੋ ਗਈਆਂ, ਸਫਰ ਦੇ ਨੇ 22 ਸਾਈਕਲ ਲੈ ਲਿਆ। 22 ਸਾਈਕਲ ਲੈ ਲਿਆ ਹੈ। ਵਾਹ। ਉਹ ਤਾਂ ਬੜੀ ਬੜੀ ਦੁਨੀਆ ਦੇਖਣਾ ਦੀ ਹੋਣੀ ਹੈ ਵੀ ਸਾਈਕਲ ਕਿਦਾਂ ਦਾ ਆ, ਵੀ ਬੰਦੇ ਨੂੰ ਉੱਪਰ ਹੀ ਚੱਕੀ ਫਿਰਦਾ ਆ, ਪੈਰ ਲੱਗਣੀ ਨਹੀਂ ਦਿੰਦਾ। ਨਾਨੀ ਕਪਲੋ ਸੀ ਸਾਡੀ ਬਰਾਦਰੀ 'ਚ। ਹਾਂ। ਤੇ ਕੋਈ ਬੰਦਾ ਸਾਈਕਲ ਤੇ ਆਉਂਦਾ, ਉਹ ਆਵਾਜ਼ ਮਾਰਦੀ, ਨਹੀਂ ਚਾਚੀ ਛੱਡੋ, ਨਹੀਂ ਚਾਚੀ ਉਬਰੀਏ, ਨਹੀਂ ਉਹ ਤਲਾ ਵਾਲਾ ਧੋਰਾ ਆਉਂਦਾ, ਨਹੀਂ ਉਹ ਦੇਖੋ ਤਲਾ ਵਾਲਾ ਧੋਰਾ ਆਉਂਦਾ। ਬੰਦਾ ਸਾਈਕਲ। ਆਹੋ, ਏਦਾਂ ਦੇ ਵਕਤ ਸੀ। ਨਹੀਂ, ਉਦੋਂ ਬਿਲਕੁਲ ਸਾਈਕਲ ਇੱਕ ਨਵੀਂ ਇਜਾਦ ਸੀ, ਨਵੀਂ ਚੀਜ਼ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ। ਰਿਸ਼ਤੇਦਾਰਾਂ ਦੇ ਗੱਲਾਂ ਹੋਣ ਲੱਗ ਕੋਈ ਸਾਈਕਲ ਲੈ ਗਿਆ। ਜਦੋਂ ਵੱਡੇ ਨੂੰ ਵਿਆਹ ਕੇ ਲਿਆਏ ਸ਼ਾਹਬਾਦੋਂ ਤੇ ਬਕਲਾਵਾ ਲਗਾ ਲੈਣ ਗਏ ਤੇ 80 ਰੁਪਈਆ ਦੀ ਮੇਰੇ ਬਾਪ ਦੇ ਨੇ ਮੱਝ ਲੈ ਲਈ। ਅੱਜ ਉਹ 2 ਲੱਖ ਦੀ ਆ। ਵਾਹ। ਕੱਲ ਪੁੱਤ ਵਿਆਹ ਕੇ ਵਿਆਹ, ਅੱਜ ਵੀ ਮੱਝ ਵੀ ਲੈ ਲਈ ਆ। ਕਿੰਨਾ ਕੁ ਰੁਪਈਆ ਇਹਨਾਂ ਕੋ ਆ ਗਿਆ ਹੈ? ਬੱਲੇ ਬੱਲੇ ਹੋ ਗਈ ਹੋਣੀ ਆ। ਬੱਲੇ ਬੱਲੇ ਹੋ ਗਈ। ਆਹੋ, ਇੱਥੇ ਵਿਆਹ ਕਰਾ ਲਓ ਤੇ ਉਹ 6 ਮਹੀਨੇ ਤੱਕ ਕਰਜੇ ਥੱਲੇ ਨਹੀਂ ਪਤਾ ਨਿਕਲਦਾ ਹੈਗਾ। ਜਿਹਦੇ ਰਾਜੀ ਬਰਾਤ ਸੀ ਨਾ, ਸਾਰੇ ਨਿਆਣੀ ਦੇ, ਜਿਹਦੇ 5 ਪੁੱਤ ਵਾ 4 ਆ 2 ਵਾ, ਰਿਸ਼ਤਾ ਪੁੱਛਣ ਕੋਈ ਨਹੀਂ ਜਾਂਦਾ, ਆਪੇ ਮਿਲ ਜਾਂਦੇ ਸੀ। ਰਿਸ਼ਤੇ ਘਰ ਖਾਂਦੇ ਪੀਂਦੇ ਘਰਾਂ ਦੇ ਸੀ ਨਾ, ਖਾਂਦੇ ਪੀਂਦੇ ਸੀ। ਅਸੀਂ 5 ਭਾਈ ਸੀ। ਮੈਂ ਵਿੱਚ ਛੋਟਾ ਬਾਪ ਦੇ ਨਾਲ ਜ਼ਿਮੀਂਦਾਰਾ ਕਰਦੇ ਸੀ, ਵੱਡੇ 3 ਬਾਹਰ, ਕੋਈ ਹੈਡਾ ਦੇ ਮਹਿਕਮੇ 'ਚ, ਹਾਂਜੀ ਹਾਂਜੀ, ਕੋਈ ਕਿਤੇ, ਕੋਈ ਰੇਲਵੇ ਦੇ ਮਹਿਕਮੇ 'ਚ, ਸਾਰੇ ਇਸ ਤਰ੍ਹਾਂ। ਉਹ ਸੌਖੇ ਸੀ ਨਾ, ਫਿਰ ਰਿਸ਼ਤਾ ਤਾਂ ਅਗਲੇ ਫਿਰ ਫਖਰ ਸਮਝਦੇ ਹੋਣੇ ਕਰਨਾ ਉਹਨਾਂ ਨਾਲ। ਤੇ ਸਾਰੇ ਘਰ ਪੱਟੇ, ਸਾਡਾ ਮਕਾਨ ਸੀ, ਗੱਲ ਕਰਦੇ ਨਾਲ ਬੋਲਦਾ ਸੀ, ਗੂੰਜ ਆਉਂਦੀ ਸੀ ਆਵਾਜ਼। ਹਾਂਜੀ, ਹਾਂ, ਠੀਕ ਆ। ਤੇ ਅੰਬ ਬੜੇ ਸਾਡੇ। ਤੁਸੀਂ ਤਾਂ ਫਿਰ ਐਵੇਂ ਵੀ ਬੜਕਾ ਮਾਰਦੇ ਰਹਿੰਦੇ ਹੋਣੇ ਵੀ ਆਵਾਜ਼ ਫੇਰ ਆਪਣੀ ਆਣ ਡਈ ਆ। ਹਾਂਜੀ। ਕਈ ਬਾਹਰੋਂ ਆਏ ਬੰਦੇ ਬੋਲਦੇ ਹੋਣੇ ਵੀ ਦੇਖੋ ਵੀ ਆਪਣੀ ਆਵਾਜ਼ ਫੇਰ ਆਣ ਡਈ। ਤੇ ਸ਼ੌਕ ਇਹ ਕੰਮ ਬੜਾ ਕਰਦੇ ਸੀ ਅਸੀਂ, ਜ਼ਿਮੀਂਦਾਰ ਬਹੁਤ ਕੀ। ਸਬਜ਼ੀਆਂ ਬੀਜਦੇ ਹੋਣੇ ਹਨਾ? ਹਾਂਜੀ, ਸਬਜ਼ੀਆਂ ਬੀਜਦੇ ਹੋਣੇ ਜ਼ਿਆਦਾ। ਸਬਜ਼ੀਆਂ ਨਹੀਂ ਜੀ, ਸਬਜ਼ੀ ਨਹੀਂ ਸੀ ਬੀਜਦੇ। ਮੇਥੀ ਦਾ ਤੇਲ ਤੇ ਨਮਕ, ਇਹ 2 ਚੀਜ਼ਾਂ ਮੁੱਲ ਲੈਂਦੇ ਸੀ। ਅੱਛਾ ਬਾਬਾ ਜੀ, ਤੁਸੀਂ ਮਿੱਟੀ ਦਾ ਤੇਲ ਤਾਂ ਲੂਣ ਜਿਹੜਾ ਨਾ ਉਹੀ ਦੁਕਾਨੋਂ ਲੈਂਦੇ ਸੀ, ਬਾਕੀ ਹਰ ਸ਼ਾ ਆਪਣੀ ਘਰ ਦੀ ਸੀਗੀ ਹੈ? ਠੀਕ ਆ। ਉਹਨਾਂ ਦੀ ਜ਼ਮੀਨ ਸੀ। ਹਾਂ ਹਾਂ। ਮੈਂ ਇੱਦਾਂ ਕਿ ਮੈਨੂੰ ਹੋ ਜਾ ਤੇ ਦਾੜੀ ਰੱਖੀ ਸਾਡੀ ਬਰਾਦਰੀ ਦਾ ਪਟਵਾਰੀ, ਮੌਲਵੀ ਜੀ ਉਹਨੂੰ ਕਹਿੰਦੇ। ਉਹ ਕਹਿੰਦਾ ਬਰਾਦਰੀ ਦੀ ਜ਼ਮੀਨ ਚਾਹੀ ਕਰਾ ਲਓ। ਜ਼ਮੀਨ ਸੀ ਜੀ ਖੂਹਾਂ ਦੀ। ਹਾਂ।
ਤੇ ਉਹ ਫਿਰ ਕਾਗਜ਼ਾਂ ਦੀ ਬਰਾਨੀ ਕਾਗਜ਼ਾਂ ਬਰਾਨੇ। ਹਾਂਜੀ ਰਿਆਸਤ ਦੇ ਨੰਬਰ ਵੀ ਘੱਟ ਹਾਂ ਤੇ ਜਿੱਥੇ ਆਏ 275 ਦੇ ਬੈਠੇ ਹਾਂ ਇੱਥੇ ਦੇ ਇਹ ਸਾਡੇ ਚੱਕ ਦੇ ਨੰਬਰ ਜ਼ਿਆਦਾ ਸਾਰੀ ਤਹਿਸੀਲ ਚੋਂ। ਅੱਛਾ ਤੇ ਉਹ ਫਿਰ ਹਿਸਾਬ ਕਿਤਾਬ ਕਰਕੇ ਜਿੰਨੇ ਸਾਡੇ ਨਿਆਣੇ ਵਾਲੇ ਰਾਹੀਂ ਸੀ ਨਾ ਤੇ ਇਹਨੂੰ 1.5 ਕਿੱਲਾ ਤੇ ਇਹਨੂੰ 2 ਕਿੱਲੇ। ਉਹ ਫਿਰ ਉਧਰ ਜਦੋਂ ਇਦਾਂ 2 ਨੰਬਰੀ ਕੀਤੀ ਸੀ ਤਾਂ ਫਿਰ ਇਦਾਂ ਹੀ ਹੋਣਾ ਸੀ। 8 ਕਮਾ ਸੀ, 8 ਕਨਾਲਾਂ ਦਾ ਕਮਾ ਹੁੰਦਾ ਸੀ। ਹਾਂਜੀ ਹਾਂਜੀ। ਤੇ ਇਹ ਦਰਿਆਓਂ ਪਾਰ ਮੇਰੀ ਗੋਪੀ ਦੇ ਪੁੱਤ ਰਹਿੰਦੇ ਸੀ ਭਲੋ ਜਿਹੜਾ ਸੀ ਪਿੰਡ। ਅੱਛਾ ਉਹ ਸਿੱਧੇ ਜਾਈਏ ਦਰਿਆ ਸਾਨੀ ਦੀ 1.5 ਮੀਲ ਸੀ ਤੇ ਪੁਲ ਸਾਨੀ ਜਾਈਏ ਤੇ 5 ਮੀਲ ਬਣਦਾ ਹੈ। ਉਹ ਸਿੱਖ ਉਹਨਾਂ ਦੇ ਭਰਾ ਬੜੇ ਸੀ। ਅੱਛਾ ਇੱਕ ਲక్ష్మణ ਸਿੰਘ ਸੀ, ਇੱਕ ਕਰਮ ਸਿੰਘ ਸੀ, ਵਾਹ। ਇੱਕ ਨਾ ਵਧਾਵਾ ਸਿੰਘ, ਅੱਛਾ ਇੱਕ ਨਾ ਗੰਗਾ ਸਿੰਘ। ਆਓ ਮੈਨੂੰ ਬੜੇ ਯਾਦ ਆ। ਮਿਲੇ ਵੀ ਆ? ਹਾਂਜੀ ਮਿਲੇ ਵੀ ਇਹਨਾਂ ਨੂੰ? ਨਹੀਂ, ਉਹ ਜਦੋਂ ਆਏ ਆ ਰੌਲਿਆਂ 'ਚ ਉਹ ਮੇਰੇ ਫੁੱਫੀ ਦੇ ਪੁੱਤਾਂ ਨੂੰ ਲੈ ਕੇ ਦਰਿਆਓਂ ਪਾਰ ਸਾਡੀ ਵੇਖੀ ਉਹਨਾਂ ਨੂੰ ਪਹੁੰਚਾਏ ਫਾਸ ਦੇ ਨਾਲ। ਹਾਂਜੀ। ਅੱਛਾ ਫਿਰ ਉਹ ਕਹਿੰਦੇ ਮਾਮਾ ਹੁਣ ਸਾਨੂੰ ਪਿਛਾਂ ਘਲਾਓ। ਹਾਂ ਫਿਰ 5-6 ਮੁੰਡੇ ਤਗੜੇ ਉਹਨਾਂ ਦਾ ਹਾਂ ਮੁਸਲਮਾਨੀ ਏਰੀਆ ਚੋਂ ਫਿਰ ਬਾਹਰ ਕੱਢ ਕੇ ਆਏ। ਲਗਾਏ ਉਹਨਾਂ ਨੇ। ਠੀਕ ਹੈ, ਪਈ ਇਹਨਾਂ ਨੂੰ ਇੱਥੇ ਨੁਕਸਾਨ ਨਾ ਕੋਈ ਪਹੁੰਚਾ ਦੇ। ਹਾਂਜੀ। ਤੇ ਜਦੋਂ ਫਿਰ ਇਹ ਅਸੀਂ ਜਦ ਪਹਿਲੇ ਆ ਗਏ ਆ, ਸਾਡਾ ਕੈਂਪ ਸੀ ਗੜਾਣੇ। ਅੱਛਾ ਕੁੱਤੇ ਨਿਕਲੇ ਸੀ ਸਾਡੇ ਪਿੰਡੋਂ। ਠੀਕ ਠੀਕ। ਤੇ ਇਹ ਫਿਰ ਉਸੇ ਕੈਂਪ 'ਚ ਇਹ ਆਏ ਸੀ ਮੇਰੀ ਫੁੱਫੀ ਦੇ ਪੁੱਤ ਵੀ ਜੀ। ਇਹ ਬਾਅਦ 'ਚ ਆਇਆ। ਅਸੀਂ ਉੱਥੋਂ ਨਿਕਲ ਆਇਆ, ਸਾਡੇ ਲੋਕ ਬੜੇ ਹੁਸ਼ਿਆਰ ਸੀ। ਕਾਫਲਾ ਆਇਆ ਸੀ ਖਰਿਆ 22 ਲੱਖ ਦਾ ਕਿੰਨਾ ਜਲੰਧਰੀਆਂ ਦਾ। ਅੱਛਾ ਜੀ। ਪਿੱਛੋਂ ਉਹਨਾਂ ਕਿਹਾ ਰਿਆਸਤ ਦਾ ਕੋਈ ਬੰਦਾ ਨਾ ਵਿੱਚ ਬਣ ਦੇ। ਉਹ ਸਾਡੇ ਲੋਕਾਂ ਨੇ 8.5 ਗੱਡਾ ਸੀ ਸਾਡੇ ਪਿੰਡ ਦਾ। ਉਹ ਏਦਾਂ ਦਾ ਅਗਰ ਪਿੱਛੇ ਲੈਣ ਲਾ ਕੇ ਗੱਡੇ ਖੜੇ ਕਰਦੇ ਜੋ ਕੇ ਤੇ ਉਹ ਕਾਫਲਾ ਨਾ ਕਰ ਦਿੱਤਾ। ਕੱਟ ਕੇ ਉਹ ਸਾਰੇ ਗੱਡੇ ਵਿੱਚ ਵਾਰਤੇ। ਜੀ ਜੀ। ਉਹਨਾਂ ਕਿਹਾ ਜੀ ਕੋਈ ਰਿਆਸਤ ਦਾ ਬੰਦਾ ਇੱਕ ਵਿੱਚ ਵੜਿਆ ਪੁਲੋਂ ਪਾਰ ਜਾ ਕੇ ਤੇ ਬਾਹਰ ਕੱਢ ਦੇਣਾ। ਠੀਕ ਆ। ਉਹੀ ਕਹਿੰਦਾ ਕੋਈ ਪੁੱਛੂਗਾ ਜੀ ਕਰਤਾਰਪੁਰੋਂ ਆਇਆ ਜਾਂ ਕਹਿੰਦਾ ਕਿ ਅਸੀਂ ਪਰੇ ਦਿਆਲਪੁਰੋਂ ਆਇਆ। ਜ਼ਰੂਰ ਦੱਸਣਾ ਵੀ ਅਸੀਂ ਰਿਆਸਤ ਦੇ ਜ਼ਰੂਰ ਦੱਸਣਾ। ਉਹ ਅੱਲਾ ਅਸੀਂ ਨਾ ਕਹੇ 10 ਵੀਰ ਖਰਚੀਆਂ ਸੀ। ਖਲਜੀਆਂ ਖਰਚੀਆਂ। ਅੱਛਾ। ਸੜਕ ਦੇ ਉੱਤੇ ਹਾਂ ਉੱਥੇ ਕਾਫਲਾ ਰੋਕਿਆ ਰਾਤ ਤੇ 12 ਫੁੱਟ ਦੀ ਕਾਂਗ ਆਈ ਹੈ ਪਿੱਛੋਂ ਪਾਣੀ ਦੀ। ਉਹ ਫਿਰ ਵਿੱਚੇ ਗੱਡੇ ਮਾਲ ਡੰਗਰ, ਹਾਲਾਂਕਿ ਰੇਲਵੇ ਲਾਈਨ ਉੱਚੀ ਸੀ, ਸੜਕ ਨੀਵੀਂ ਸੀ। ਉੱਤੋਂ ਦੀ ਫਿਰ ਲੈ ਕੇ ਪਤਾ ਨਹੀਂ ਕਿੰਨੇ ਲੱਖ। ਓਏ ਹੋਏ ਹੋਏ, ਦੁਨੀਆ ਬਹਾ ਲੈ ਗਏ। ਕਿੱਕਾ ਦੇਸੀ ਕਿੱਕਰਾਂ ਵਿੱਚ ਚੜ੍ਹਦੇ ਲੋਕ। ਓਹੋ, ਆਪਣੀ ਜਾਨ ਬਚਾਣੀ ਸੀ। ਅਸੀਂ ਤੇ ਆਪਣਾ ਮਾਂ ਤੇ ਨਿਕਾਲ। ਆਪਣੇ ਨਾਲ ਕੋਈ ਕਿਸੇ ਕਿਸਮ ਦਾ ਨਹੀਂ ਵਾਧਾ ਘਾਟਾ ਹੋਇਆ? ਨਹੀਂ, ਕੋਈ ਨਹੀਂ ਹੋਇਆ ਜੀ। ਅਮਰਨਾ ਹੀ ਆ ਗਿਆ ਤਕਰੀਬਨ। ਜਦੋਂ ਅੰਮ੍ਰਿਤਸਰ ਸ਼ਹਿਰ ਦੇ ਬਿਜਲੀ ਲੰਘਦੇ ਆ ਨਾ, ਸਾਡੇ ਮਗਰ ਜਲੰਧਰੀਆਂ ਦਾ ਤਾਂਗਾ, ਚਾਚੀ ਕੇਸਾਂ ਦਾ ਭਰਿਆ, ਜਨਾਨੀ ਬੱਚੇ, ਉਹ ਦੋਗਲੇ ਸ਼ਰਾਬਾਂ ਪੀਂਦੇ ਖਲੋਤੇ। ਕੋਈ ਬਲੋਚੀ ਰਜਮਰ ਮੁਸਲਮਾਨ ਸੀ ਫੌਜੀ। ਉਹ ਨਕਸ਼ੇ ਜਾਂਦੇ ਆ, ਕੋਈ ਐ ਨਹੀਂ ਆਉਂਦਾ। ਉਹ ਘੋੜਾ ਵਾਗੂ ਫੜਿਆ ਤੇ ਗਲੀ ਚ ਲੈ ਕੇ ਖਿੱਚ ਕੇ ਰੋਂਦਿਆ ਫਿਰਦੇ ਅੰਦਰ। ਅੱਛਾ, ਕੌਣ ਲੈ ਗਏ ਸੀ? ਉਹ ਸਿੱਖ ਆਪਣੀ ਗਲੀ ਤੋਂ ਲੁੱਟ ਮਾਰ ਕਰਨ ਵਾਲੇ। ਹਾਂਜੀ, ਲੁੱਟ ਮਾਰ ਕਰਨ ਵਾਲੇ। ਹਾਂ, ਫਿਰ ਉਹਨਾਂ ਨੂੰ ਮਾਰਤਾ। ਅੱਲਾ ਜਾਨੇ ਕੀ ਕੀਤਾ। ਓਏ ਹੋਏ ਹੋਏ, ਤਾਂਗਾ ਖਿੱਚ ਕੇ ਲੈ ਆਏ ਗਲੀ ਦੇ ਵਿੱਚ। ਬੜੇ ਬੜੇ ਜ਼ੁਲਮ ਹੋਏ ਉਦੋਂ। ਬੜਾ ਜਦੋਂ ਅਸੀਂ ਦੇਖ ਲਓ ਵੀ ਜਿਉਂ ਤੁਰੇ ਆ ਗੱਡੇ ਨੇ 8.5 ਦੀਆਂ ਗੱਡਾ ਤੇ ਲਾਸ਼ਾਂ ਜਿੱਦੇ ਨਿਗਾਹ ਬਾਹਰੋਂ ਲਾਸ਼ਾਂ। ਇਹ ਵੀ ਸੁਣਿਆ ਕਿ ਕਹਿੰਦੇ ਪਾਣੀਆਂ ਵਿੱਚ ਜ਼ਹਿਰ ਮਲਾਈ ਸੀ। ਮਲਾਈ ਸੀ ਨਾ ਵੀ ਉਹ ਜਿਹੜਾ ਪੀਏਗਾ ਉਹ ਮਰ ਜਾਏਗਾ, ਮਰ ਜਾਊਗਾ। ਪੀਂਦੇ ਨਹੀਂ ਤੇ ਡਰਦੇ ਨਹੀਂ ਸੀ ਪੀਂਦੇ। ਬੁਰਾ ਹਾਲ ਧਿਆਏ ਤੁਰੇ ਹੁੰਦੇ। ਸਾਡੇ ਪਿੰਡ ਦਾ ਇੱਕ ਬੰਦਾ ਕਤਲ ਹੋਇਆ ਸਿੱਖਾਂ ਕੋਲੋਂ, ਫਤਿਹਦੀਨ ਲੱਗਾ ਉਹਨੂੰ ਕਹਿੰਦੇ ਸੀ। ਅੱਛਾ, ਰਾਈਆਂ ਦਾ ਸੀ? ਉਹਦੇ ਗੰਭੀਰ ਸੀ ਇੱਥੇ। ਅੱਛਾ, ਸਾਡੀ ਬਰਾਦਰੀ ਦਾ ਸੀ। ਠੀਕ ਆ। ਤੇ ਸਟੇਸ਼ਨ ਦੇ ਨਾਲ ਹੀ ਡੰਗਰ ਚਾਰਨ ਦੇ ਸਾਡੀ ਜ਼ਮੀਨ ਉਹ ਪਰਾਂ ਵੀ ਸੀ। ਅੱਛਾ, ਮੈਨੂੰ ਪਾਰ। ਠੀਕ ਆ ਜੀ। ਤੇ ਉਹ ਜੋ ਸਿੱਖਾਂ ਦੀ ਗੱਡੀ ਗਈ ਸੀ, ਉਹ ਕਹਿੰਦੇ ਉਹ ਤਾਰਾ ਹੈ ਯਾਰ ਮੁਸਲੇ। ਉਹ ਅਰੀ ਆੜੇ ਸੀ ਉਦੋਂ, ਮੁੰਡੇ ਦੇ ਨੱਸ ਗਏ। ਉਹਦੇ ਕੋਲ ਰੱਖਿਆ ਨਹੀਂ ਗਿਆ, ਲੱਤ ਨਹੀਂ ਠੀਕ ਸੀ ਨਾ ਉਹਦੀ। ਉਹਦੇ ਫਿਰ ਮਾਰ ਕੇ ਕਿਰਪਾਨ ਤੇ ਉਹਦਾ ਸਿਰ ਲਾਤਾ। ਬਾਕੀ ਅਮਨਾ ਮਾਰ ਰਾਜ ਆਪਣੀ ਆਈ ਨਾ ਮਰ ਗਿਆ, ਉਹ ਵੱਖਰੀ ਗੱਲ। ਤੇ ਅਸੀਂ ਪਹੁੰਚ ਗਏ ਪਾਕਿਸਤਾਨ। ਮੁੜ ਕੇ ਦੁਬਾਰਾ ਨਹੀਂ ਕਦੇ ਗਏ? ਨਹੀਂ ਗਏ ਜੀ। ਜੇ ਸਾਨੂੰ ਪਤਾ ਹੁੰਦਾ ਵੀ ਉਹ ਆੜੀ ਮਕਈ ਗੁੱਡਣ ਡਏ ਆ ਤੇ ਗੱਡੀਆਂ ਭਰ ਕੇ ਆਉਂਦੀਆਂ ਸੀ। ਅੱਛਾ,
ਤੇ ਅਸੀਂ ਕਿਹਾ ਲੋਕ ਕਿੱਧਰ ਜਾਂਦੇ ਆ, ਜੇ ਸਾਨੂੰ ਪਤਾ ਹੋ ਵੀ ਅਸੀਂ ਉਧਰ ਚਲੇ ਜਾਣਾ, ਅਸੀਂ 2-3 ਫੇਰੇ ਗੱਡੇ ਦੇ ਲਾਉਂਦੇ ਆਪਾਂ ਸਮਾਨ ਸਾਰਾ ਲੈ ਆਉਂਦੇ। ਅੱਛਾ, ਯਾਨੀ ਇਹ ਨਹੀਂ ਸੀ ਪਤਾ ਵੀ ਆਪਾਂ ਉੱਠ ਕੇ ਜਾਣਾ ਹੈ? ਨਾ ਕੋਈ ਪਤਾ ਨਹੀਂ, ਇਹ ਨਹੀਂ ਸੀ ਪਤਾ। ਸਾਡਾ ਤਕਰੀਬਨ 2.5 ਕਮਾਂ ਸਾਡੀ ਮਕਈ ਸੀ, 3.5 ਕਮਾਂ ਬਾਸਮਤੀ ਮੂੰਜੀ ਲਾਈ ਸੀ, 7 ਕਮਾਂ ਕਮਾਰ ਸੀ ਸਾਡਾ। ਬੜਾ ਲਗੇ ਡੋਕਰਾਂ ਨੇ ਕਹਿਣਾ ਪਿਆ ਸਾਡਾ ਵਾਲਾ ਵੀ ਕੋਈ ਬੋਲਾ ਸੀ, ਆ ਦਿਲ ਦਾ ਪੈਸਾ ਕਹਿਣਾ ਇੱਕ ਦੀ ਬੋਲੇ ਜੋ ਗਈ। ਬੜੀ ਫਸਲ ਸੀ, ਖੂਹ ਜਿਹੜੇ ਮਿਹਨਤੀ ਲੋਕ ਸੀ, ਬਹੁਤ ਮਿਹਨਤੀ, ਬਹੁਤ ਜ਼ਿਆਦਾ ਮਿਹਨਤੀ ਸਾਡੇ ਲੋਕ। ਅੱਛਾ, ਉੱਥੋਂ ਫਿਰ ਤੁਹਾਨੂੰ ਰਾਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਣੀ ਹੈਗੀ, ਕੋਈ ਮਸਲਾ ਨਹੀਂ ਬਣਿਆ, ਫਿਰ ਤੁਸੀਂ ਲਾਹੌਰ ਆਏ? ਅਸੀਂ ਲਾਹੌਰ ਨਹੀਂ ਵੀ ਆਏ, ਅਸੀਂ ਨਿਕਲ ਆਏ ਸਿੱਧੇ ਫੈਸਲਾਬਾਦ। ਇਹ ਬੋਚੇਗੀ ਜਦੋਂ ਆਏ ਨਾ, ਅੱਛਾ, ਸ਼ੇਖੂਪੁਰ ਦੇ ਜ਼ਿਲ੍ਹੇ 'ਚ, ਹਾਂ ਤੇ ਕੈਂਪ ਸੀ ਸਿੱਖਾਂ ਦਾ। ਨਹੀਂ ਵੀ ਬਾਗਾ ਹੀ ਲੰਘ ਕੇ ਆਏ ਹੋਣੇ ਨਾ? ਹਾਂਜੀ, ਬਾਗਾ ਲੰਘ ਕੇ ਆਏ ਨਾ? ਹਾਂ ਜੀ, ਬਾਗੇ ਸਾਡੇ ਪੱਕੀ ਛੱਡ ਕੇ ਆਏ ਨਾ। ਆਹੋ, ਸਾਡੇ ਗੱਡੇ ਜੀ, ਸਾਡੇ ਆਦਮੀਆਂ ਤੇ ਗੱਡਾ ਸੀ, ਹਾਂਜੀ ਹਾਂਜੀ, ਸਭ ਇਕੱਠੇ ਲੰਬਾ ਚੌੜਾ ਗੱਡਾ ਸੀ, ਇਕੱਠੇ ਆ ਗਏ। ਤੇ ਅਸੀਂ ਤੇ ਜਿਉਂ ਤੁਰੇ ਇੱਥੋਂ ਦੀ, ਇਹਨਾਂ ਦਾ ਕੈਂਪ ਸੀ ਬੋਚੇਗੀ ਸਿੱਖਾਂ ਦਾ। ਉਹ ਕਹਿੰਦੇ ਉਹ ਚੌਧਰੀਓ ਜਿਹੜੇ ਇੱਧਰ ਬੈਠੇ ਰਹੇ ਉਹਨਾਂ ਦਾ ਕੀ ਗਿਆ, ਜਿਹੜੇ ਉਧਰ ਬੈਠੇ ਰਹੇ ਉਹਨਾਂ ਦਾ ਕੀ ਗਿਆ, ਮਾਰੇ ਗਏ ਅਸੀਂ ਜਿਹੜੇ ਉੱਜੜ ਕੇ ਆਏ। ਹਾਂ, ਜਾਂ ਉਧਰੋਂ ਆਉਣ ਵਾਲੇ ਜਾਂ ਜਾਣ ਵਾਲੇ। ਸੱਚੀ ਗੱਲ, ਇੱਥੇ ਰਹਿਣ ਵਾਲੇ ਜਾਂ ਉੱਥੇ ਰਹਿਣ ਵਾਲੇ, ਉਹਨਾਂ ਨੇ ਕਿਸੇ ਹੱਦ ਤੱਕ ਲੁੱਟਮਾਰੀ ਕੀਤੀ ਵਿੱਚ। ਚੰਗੇ ਬੰਦੇ ਵੀ ਸੀ ਜਿਨ੍ਹਾਂ ਨੇ ਆਇਆ ਗਿਆ ਨੂੰ ਰੋਟੀ ਪਾਣੀ ਵੀ ਦਿੱਤੀ। ਬੋਰੀਆਂ ਬੱਧੀਆਂ ਸਿੱਖਾਂ ਦੇ, ਜਿਹੜਾ ਪੈਰ ਘਸ ਗਏ, ਓਹ ਖੁਰੀਆਂ ਲੱਗਦੀਆਂ ਸੀ। ਅਸੀਂ ਫਿਰ ਆ ਗਏ ਕੀ ਆ ਆਪਣਾ ਢੁੱਡੀਆਂ ਨੇ, ਟੁੱਡੀ ਵਾਲੇ ਫੈਸਲਾਬਾਦ। ਹਾਂ, ਇੱਥੇ ਦਾ ਯਾਦ ਇੱਥੇ ਫਿਰ ਕੀ ਜਾ ਕੇ ਜਨੂਬੀ ਆ ਸਰਗੋਦੇ ਕੋ ਹੈਗਾ, ਸ਼ਤਾਰੀ ਅੱਗੇ ਨੂੰ ਹੈਗਾ। ਸਾਡੇ ਨਾਲ ਭਾਰੀਆਂ ਦੇ ਠੇਕੇਦਾਰ ਸੀ, ਉਹਨਾਂ ਦੀ ਭੈਣ ਵੀ ਧੀ ਦੀ ਸਾਡੇ ਪਿੰਡ ਵਿਆਹੀ ਸੀ। ਉਹਨਾਂ ਕੀ ਜਾ ਕੇ ਜਨੂਬੀ ਜਬਰ ਕਰਾ ਲਿਆ ਸੀ। ਅੱਛਾ, ਇਸੇ ਸਾਰੇ ਗਾਈਆਂ ਦੀ ਕੋਲ ਬੈਠੂ ਕੀ ਚੱਕ ਦੇ ਉਸ ਟਾਈਮ 4 ਦਰਵਾਜ਼ੇ ਸੀ। ਲੈਂਦੇ ਵਾਲੇ ਥਾਣੇ ਗੱਡਾ ਟਰੱਕ ਲੰਘਦਾ ਸੀ ਤੇ ਦੱਖਣ ਵਾਲੇ ਥਾਣੇ ਇੱਧਰ ਦਰਵਾਜ਼ਾ ਤੇ ਇੱਧਰ ਜਿਹੜਾ ਪੰਡ ਲੈ ਕੇ ਬੰਦਾ ਲੰਘਦਾ, ਰਾਤ ਨੂੰ ਦਰਵਾਜ਼ੇ ਬੰਦ। ਉਹ ਸਿੱਖਾਂ ਦਾ ਇਹ ਸਿਸਟਮ। ਵਾਹ ਜੀ ਵਾਹ। ਇਹ ਫਿਰ ਭਾਰੀ ਆ ਗਈ, ਠੇਕੇਦਾਰ ਸਾਨੂੰ ਲੈ ਗਏ ਉੱਥੇ ਪਲੀਜ਼। ਇੱਥੇ ਕਰੇਮ ਦਿੱਤੇ ਸੀ ਫੈਸਲਾਬਾਦ, ਉਹ ਜੀ ਲਾਲਪੁਰ ਬਹਿਣਾ, ਜੀ ਲਾਲਪੁਰ ਬਹਿਣਾ। ਲਾਲਪੁਰ ਤੇ ਯੂਨਿਟ ਤੋਂ ਮਹਿੰਗੇ ਸੀਗੇ। ਇੱਥੇ ਕਰੇਮ ਦਿੱਤੇ ਸੀ ਤੇ ਅਸੀਂ ਚਲੇ ਗਏ ਜੋ 30 ਚੱਕ 'ਚ। ਉੱਥੇ 2 ਪਾਰਟੀਆਂ ਬਣ ਗਈਆਂ, ਨਹੀਂ ਆਲਿਆਂ ਦੀਆਂ 2 ਪਾਰਟੀਆਂ ਬਣ ਗਈਆਂ। ਇੱਥੇ ਮੇਰਾ ਵੱਡਾ ਭਾਈ ਛੱਡਿਆ ਸੀ ਲਾਲਪੁਰ ਵੀ ਕਰੇਮ ਦੇ ਕੇ ਜੋ ਆਵਾਜ਼ ਪਊ ਵੀ ਨਿਆਣੀ ਯਾਰ ਆਪਣੇ ਕਰੇਮ ਲੈ ਲਓ ਸੁਣਿਆ। ਉੱਥੇ ਜਦੋਂ ਗਏ ਤੇ ਮੇਰਾ ਵਾਲਦ ਤੇ ਇੱਕ ਬੰਦਾ ਨਾਲ ਹੋ, ਇਹ ਗਏ ਸਰਗੋਦੇ। ਵੱਡੇ ਤੋਂ ਮੇਰੇ ਛੋਟੇ ਭਾਈ ਦਾ ਮਾਮਾ ਸਹੁਰਾ ਪਟਵਾਰੀ ਸੀ, ਹਾਜੀ ਸਰਦਾਰ। ਅੱਛਾ, ਉਹ 7 ਸਾਲ 22 ਝਾਕ 'ਚ ਉਹਨੇ ਪਟਵਾਰ ਕੀਤੀ ਸੀ। 16 ਮਰਬੇ 16 ਹਾਤੇ ਹਰ ਸ਼ਹਿਰ ਵਿੱਚ, ਹਾਤਿਆਂ ਨੂੰ ਤਾਰੇ ਲਵਾਤੇ ਤੇ 16 ਮਰਬੇ ਲਾਲ ਕਰਾਏ। ਤੇ ਮੇਰੇ ਬਾਪ ਨੂੰ ਕਹਿੰਦਾ ਵੀ ਜਾ ਭਾਈ ਤੂੰ ਬੰਦੇ ਲੈ ਆ। ਅਸੀਂ ਬੈਠੇ ਸੀਗੇ 30 ਚੱਕ 'ਚ। ਅੱਛਾ, ਸਰਗੋਦੇ। ਉਧਰੋਂ ਮੇਰਾ ਭਾਈ ਗਿਆ, ਜਿਹੜੇ ਉੱਥੇ ਜਿਹੜੇ ਬੈਠੇ ਨਾ 30 'ਚ, ਉਹਨਾਂ ਦੇ ਕਲੇਮ ਨਿਕਲੇ। ਫਿਰ ਉਹਨਾਂ ਕਲੇਮ ਉਹਨ ਕਿਹਾ ਵੀ ਕਲੇਮ ਇਸ ਪਾਰਟੀ ਦੇ ਆ। ਉਹ ਚਲੋ ਕਹਿੰਦੇ ਬਹਿ ਜਾਣਗੇ। ਅਸੀਂ ਉੱਥੋਂ ਗੱਡੇ ਜੋਏ ਤੇ 75 ਨੂੰ ਤੋਰ ਪਏ। 75 ਖਾਨੂਆਣੇ ਕੋ? ਹਾਂ, ਨਹੀਂ ਆ ਕਾਲਾ 75 ਕਰਤਾਰਪੁਰ। ਹਾਂਜੀ, ਅੱਛਾ। ਇੱਥੇ ਉਹ ਜਦੋਂ ਬਾਪ ਮੇਰਾ ਉੱਥੇ ਆਇਆ, ਉਹ ਲੈ ਕੇ ਕਾਗਜ਼ ਚਾਬੀਆਂ ਚੌਕੀਦਾਰ ਨੂੰ ਦੇ ਗਏ ਤੇ ਉਹਨਾਂ ਕਿਹਾ ਵੀ ਤੁਹਾਡੇ ਤੇ ਗੱਡੇ ਚਲੇ ਗਏ 75। ਇਹ ਫਿਰ ਪੈਦਲ ਵੀ ਤੁਰਦੇ ਸੀ ਉਦੋਂ। ਹਾਂਜੀ, ਇਹ ਉਸ 75 ਗਏ ਖਾਨੂਆਣੇ ਵਾਲ ਤੇ ਅਸੀਂ ਇਸ 75 ਆ ਗਏ। ਅਜੇ ਗੱਡੇ ਛੱਡਦੇ ਪਏ ਆ ਤੇ ਬਾਪ ਮੇਰਾ ਪਹੁੰਚ ਗਿਆ। ਬੜਾ ਪੈਂਡਾ ਕੀਤਾ ਜੀ ਉਹਨਾਂ ਨੇ। ਹਾਂਜੀ, ਕਹਿੰਦਾ ਵੀ ਆਹ ਦੇਖ ਲਓ 16 ਮਰਬੇ 16 ਹਾਥਿਆਂ ਨੂੰ ਤਾਲੇ ਲੱਗੇ ਆ ਤੇ ਚਲੋ ਚੱਲੀਏ। ਨਹੀਂ ਚਾਚਾ ਹੁਣ ਆ ਗਿਆ, ਕੋਈ ਆਖੇ ਹੁਣ ਤਾਇਆ ਆ ਗਿਆ, ਕੋਈ ਨਹੀਂ ਗਿਆ। ਬੜਾ ਥੱਕੇ ਆ ਰਹੇ ਸੀ, ਕਹਿੰਦੇ ਹੁਣ ਜਿੱਥੇ ਆ ਗਏ। ਉਹ ਫਿਰ ਜਿਹੜਾ ਨਿੱਕੀ ਈਦ ਦਾ ਦਿਨ ਉੱਠਿਆ, ਵੱਡੀ ਈਦ ਦਾ ਦਿਨ 75 ਪਹੁੰਚੇ। ਅੱਛਾ, ਇੰਨਾ ਟਾਈਮ 2.5 ਮਹੀਨੇ ਇੰਨਾ ਮਾਤੇ। ਬਾਬਾ ਆਪਣੇ ਜਿਹੜਾ ਪਿੰਡ ਮਿਆਣੀ ਸੀ, ਇਹਦੇ ਕੋਈ ਜਿਹੜੇ
ਚੜ੍ਹਦੇ ਪਰਿਆ ਪੰਚਾਇਤ ਵਾਲੇ ਬੰਦੇ ਸੀ ਉਹਨਾਂ ਦੇ ਨਾਂ ਦੱਸੋ ਕਿਹੜੇ ਕਿਹੜੇ ਸੀਗੇ? ਉਹ ਸਾਡੇ ਪਿੰਡ ਦੇ ਪਰਿਆ ਪੰਚਾਇਤ ਵਾਲੇ ਬੰਦੇ ਸੀ, ਉਮਰ ਦੀ ਨੰਬਰਦਾਰ ਸੀ ਜੀ। ਅੱਛਾ ਜੀ। ਇੱਕ ਹੈਗਾ ਸੀ ਬਾਬਾ ਫੱਜਾ, ਉਹਨਾਂ ਦੀ ਆਲੀ ਬਾਬੇ ਸੀ, ਫਜ਼ਲਦੀਨ ਦਾ ਨਾਮ। ਹਾਂ। ਇੱਕ ਮੇਰਾ ਮਾਸਟਰ ਵੀ ਨੰਬਰਦਾਰ ਸੀ, ਉਹਦਾ ਨਾਮ ਹੀ ਫਜ਼ਲਦੀਨ ਸੀ। ਅੱਛਾ। ਇਹ ਪਰਿਆ ਦੇ ਬੰਦੇ ਗੋਰ ਸ਼ਹਿਜ਼ਾਂ ਨੇ ਪਾ ਠੀਕ ਆ। ਕੋਈ ਐਸੀ ਗੱਲ ਹੀ ਨਹੀਂ ਸੀ ਹੁੰਦੀ ਉਦੋਂ ਪਰਿਆ ਦੀ। ਨਾਲੇ ਇਹ ਅਮਨ ਵਾਲੇ ਲੋਕ ਆ ਤੁਹਾਡੀ ਬਰਾਦਰੀ ਜਿਹੜੀ ਨਾ, ਨਹੀਂ ਬੜੇ ਸੁਲਝੇ ਹੋਏ ਲੋਕ ਆ, ਬੜੇ ਕੋਈ ਲੜਾਈ ਨਹੀਂ ਸੀ, ਇਹਨਾਂ ਦੇ ਵਿੱਚ ਲੜਾਈ ਵਾਲਾ ਸਿਲਸਿਲਾ ਨਹੀਂ ਹੈਗਾ ਇਹਨਾਂ। ਕੋਈ ਨਾ ਇੱਕ ਅੱਛਾ ਬਜ਼ੁਰਗੋ, ਇੱਥੇ ਵੀ ਹੁਣ ਤੁਸੀਂ ਕਿਹੜੀ ਜਗ੍ਹਾ ਆ ਕੇ ਬੈਠੇ ਆ? ਅਸੀਂ ਇੱਥੇ ਕਾਲੇ 75 ਦੇ ਬੈਠੇ ਨੇ। ਕਾਲੇ 75 ਬੈਠੇ? ਹਾਂਜੀ। ਅੱਛਾ। ਇਹ ਬਾਕੀ ਲੋਕ ਆਪਣੇ ਮਿਆਣੀ ਦੇ ਉੱਠ ਕੇ ਆਏ ਸੀ, ਜਿੱਦਾਂ ਲੰਬੜਦਾਰ ਤੁਸੀਂ ਜ਼ਿਕਰ ਕੀਤਾ, ਫੱਜੇ ਦਾ ਕੀਤਾ, ਉਮਰਦੀਨ ਦਾ ਕੀਤਾ। ਹਾਂਜੀ ਹਾਂਜੀ। ਇਹ ਕਿਹੜੀ ਜਗ੍ਹਾ ਬੈਠੇ ਹੁਣ ਆ ਕੇ? ਉਹ 30 ਬੈਠੇ ਆ। 30 ਬੈਠੇ ਸਰ ਹਾਂਜੀ, ਉਹਦੇ? ਉਹ ਪਾਰਟੀ ਸਾਰੀ 30 ਬੈਠੀ। ਹਾਂ। ਉਹਨਾਂ ਦੇ ਕਦਮਾਂ ਦੇ ਅਸੀਂ ਇੱਥੇ ਬਹਿ ਗਏ ਨਾ 75 ਓਕੇ, ਚ। ਠੀਕ ਆ। ਤਹਿਸੀਲਦਾਰ ਆ ਗਿਆ। ਹਾਂ। ਉਹ ਕਲੇਮ ਜਿੱਥੇ ਪਟਵਾਰੀ ਨੂੰ ਹੈ ਤੇ ਜਾਦੀ ਸੀ। ਤੇ ਪਟਵਾਰੀ ਦੇ ਕਾਗਜ਼ਾਂ ਵਿੱਚ ਇੱਕ ਮੇਰਾ ਵੱਡਾ ਭਾਈ ਸੀ, ਇੱਕ ਸਾਡਾ ਚਾਚਾ ਲੱਗਦਾ ਜੀ, ਇਹਨਾਂ ਉਹਦੇ ਕੋਲ ਬੜਾ ਪੈਂਦੇ ਸੀ ਪਟਵਾਰੀ ਕੋਲ। ਉਹ ਕਲੇਮ ਨੇ ਆਖੇ ਚਲਾਏ ਸਾਰ ਦਿੱਤੇ। ਤਹਿਸੀਲਦਾਰ ਆਇਆ ਤੇ ਹੈ ਉਹ ਵੀ ਰਾਜੀ ਸੀ, ਤੇ ਪਟਵਾਰੀ ਨੇ ਕਹਿੰਦਾ ਵੀ ਨਿਆਣੀ ਆਇਆ ਦੇ ਕਲੇਮ ਦਿਓ। ਉਹਨੇ ਬੜਾ ਲੱਭੀ, ਉਹ ਕਿੱਥੋਂ ਲੱਭਣੇ ਸੀ? ਉਹ ਬੰਦੇ ਸਾਰੇ ਸਿਆਣੇ ਸਿਆਣੇ ਕਹਿੰਦੇ ਵੀ ਪੁੱਛੋ ਪਟਵਾਰੀ ਸਾਹਿਬ ਨੂੰ ਕਲੇਮ ਦਿੱਤੇ ਨਹੀਂ? ਉਹ ਕਹਿੰਦਾ ਦਿੱਤੇ ਨਿਆਣੀ ਆਇਆ ਨੇ ਕਲੇਮ, ਬਾਕੀ ਨਹੀਂ ਲੱਭਦੇ। ਫਿਰ ਤਹਿਸੀਲਦਾਰ ਨੇ ਬਣਾਏ ਸਹੀ। ਠੀਕ। ਬਾਬਾ ਉੱਥੇ ਆਪਣੇ ਪਿੰਡ 'ਚ ਕੋਈ ਜਿੱਥੋਂ ਉੱਠ ਕੇ ਆਏ, ਕੋਈ ਸੋਨਾ, ਕੋਈ ਜ਼ੇਵਰਾਤ ਇਦਾਂ ਦੀ ਵੀ ਚੀਜ਼ ਦੱਬ ਕੇ ਆਏ ਆ? ਕਿੱਥੋਂ ਜੀ? ਮਿਆਣੀ। ਮਿਆਣੀ ਉਹ ਨਹੀਂ, ਕੋਈ ਸ਼ਾਇਦ ਨਹੀਂ ਲੈ ਆਂਦਾ ਸੀ ਸਾਰਾ ਕੁਝ? ਹਾਂਜੀ। ਉੱਥੇ ਕੋਈ ਸ਼ਾਇਦ ਇਹੋ ਜਿਹੀ ਸ਼ਾਇਦ ਕੋਈ ਨਹੀਂ ਛੱਡੀ। ਬਾਕੀ ਦਿਲ ਕਰਦਾ ਜਾਣ ਨੂੰ? ਹਾਂਜੀ, ਪਿੰਡ ਜਾਣ ਨੂੰ ਦਿਲ ਕਰਦਾ? ਬੜਾ ਦਿਲ ਕਰਦਾ। ਹੁਣ ਕਿਤੇ ਮੈਂ ਤੇ ਸਾਰੇ ਬਾਕੀ ਵੀ ਆ, ਭਲੋਜਲੇ ਮੇਰੀ ਫੁੱਫੀ ਦੇ ਪੁੱਤ ਸੀ, ਉਹਨਾਂ ਸਿੱਖਾਂ 'ਚ ਕੋਈ ਨਾ ਕੋਈ ਤੇ ਹੋਊਗਾ। ਫਿਰ ਹੋ ਸਕਦਾ ਉਹਨਾਂ ਦੀ ਔਲਾਦ ਦੇਖਦੀ ਹੋਵੇ। ਆਹੋ ਔਲਾਦ ਹੋਵੇ। ਫਿਰ ਆਪਣਾ ਜਿਹੜਾ ਸਾਡੇ ਨਾਨਕਿਆਂ ਦਾ ਪਿੰਡ ਹੈ ਲਗਪਰ, ਉੱਥੇ ਵਾਪੀ ਸੀ, ਵੱਡੇ ਗਰੀਬ ਸੀ ਉਹ ਸੀ। ਅੱਛਾ। ਗੁਰਦਿਆਲ ਸੀ, ਪਿਆਰਾ ਸਿੰਘ, ਇਹ 500 ਘੁਮਾ ਦੇ ਬਾਹਰ ਬੜੇ ਤਗੜੇ ਜ਼ਿਮੀਦਾਰ। ਹਾਂਜੀ। ਔਲਾਦ ਤੇ ਇਹਨਾਂ ਦੇ ਹੈ ਨਹੀਂ ਸੀ। ਓਹੋ। ਅੱਛਾ। ਉਹਨਾਂ ਦੇ ਮੋਟਾ ਗੋਸ਼ਤ ਨਹੀਂ ਖਾਂਦੇ ਸਿੱਖ। ਤੇ ਮੈਂ ਉੱਥੇ ਗੁੱਪੀ ਦੇ ਪੁੱਤਾਂ ਗਿਆ ਬਣਾ ਨਾ, ਤੇ ਗੰਗਾ ਖਲੋਂ ਨੇ ਆ ਜਾਣਾ। ਭੈਣ ਆਪਦੇ ਕੀ ਪਤਾ ਮੇਰੀ ਵੱਡੀ ਭਰਜਾਈ ਸੀ, ਪਾ ਗੋਸ਼ਤ ਪਕਾ ਬੈਠਦਾ। ਅੱਛਾ ਮੇਰੇ ਹਿੱਸੇ ਦਾ ਪਾ ਮੈਂ ਤੇ ਖਾ ਕੇ ਜਾਵਾਂ। ਖਾ ਕੇ ਮੁੱਛਾਂ ਜਾ ਬਹੁਤ ਜਾਂਦਾ। ਅਸੀਂ ਬੇਬੀ ਨਵੀਂ ਭਾਈਚਾਰਾ ਇੰਨਾ ਸੀਗਾ। ਹਾਂਜੀ। ਬੇਬੀ ਨਵੀਂ ਸ਼ਰਤ ਮੇਰਾ ਵਾਲ ਕਹਿੰਦਾ ਪੁੱਤ ਜਾ ਗਲਾ ਨੂੰ ਕਈ ਤੇਰੀ ਚਾਰ ਹਾਜ ਲਾਇਆ, ਹੁਣ ਸਾਡੀ ਕਣਕ ਦੇ ਜਾ ਜਾ। ਉੱਤੇ ਨਾਲ ਤੇਰੀ ਫੁੱਫੀ ਦੇ ਪੁੱਤਾਂ ਦੇ ਇੱਕ ਵਧਾਵਾ ਸੀ ਚੱਕੀ ਦਾ, ਇੰਨਾ ਕੁ ਸਿੱਖ ਚਲਾ ਗਿਆ। ਜੋ ਬੇਬੀ ਜਾ ਕੇ ਡੰਗਰ ਬੱਧੇ ਤੇ ਉਹ ਘਿਓ ਦਿੰਦੇ ਸੀ ਡੰਗਰਾਂ ਨੂੰ। ਸਾਡੇ ਹੱਥ ਦੀਆਂ 3-4 ਵੀ ਬਾਹਰ ਦੇ ਹੱਥੂਆਂ ਤੇ ਆਪਣੇ ਗੁੜ ਦੀ ਪੇਸੀ, ਆਟੇ ਦੀ ਦਿੰਦੇ ਸੀ, ਕੁਝ ਨਹੀਂ। ਉਹ ਘਿਓ ਦਿੰਦੇ ਸੀ, ਪੇੜਾ ਦੇ ਦਿੰਦੇ ਹੁੰਦੇ ਸੀਗੇ। 2-2 ਕਿਲੋ ਉਹ ਆਟਾ ਪਾਉਂਦੇ ਢੱਕਿਆਂ ਨੂੰ, ਚਿੱਟੇ ਰੰਗ ਦੇ ਮੋਟੇ ਘੁੰਗਰੂ ਪਾਏ। ਤੇ ਉਹ ਜਦੋਂ ਆਏ ਤੇ ਤੇਰਾ ਬਾਪ ਕਹਿੰਦਾ ਵਧਾ ਪੁੱਤ ਸਾਡੇ ਪਿੰਡ ਦੇ ਹਿੰਦੂ ਕੋਈ ਨਹੀਂ, ਤੇਰੀ ਰੋਟੀ ਕੌਣ ਪਕਾਊ? ਤੇ ਕਹਿੰਦਾ ਮਾਮਾ ਇਹਨਾਂ ਕਿੱਦਾਂ ਖਰੀਦਦੇ ਨੇ, ਕਿੱਥੋਂ ਖਾਣੀ ਆ? ਆਖੇ ਇਹ ਇਹਨਾਂ ਦੀ ਤੇ ਫਾਜਾ ਨਾਈ ਪਕਾਊਗਾ। ਕਹਿੰਦਾ ਕਿੱਦਾਂ ਖਰੀਦ ਪੈਰੀ ਜਾ ਕੇ ਨਾ ਦੱਸਿਆ 4-5 ਦਾ ਦਾਲ ਵੀ ਖਾਂਦਾ। ਅੱਛਾ। ਉੱਥੇ ਮੈਂ ਗਿਆ ਤੇ ਕਣਕ ਵੱਢਣ ਦਾ ਗੰਗਾ ਸਿੰਘ ਤੇ ਮੇਰੇ ਫੁੱਫੀ ਦਾ ਪੁੱਤ ਵੱਡਾ ਘਿਓ ਤੇ ਸ਼ੱਕਰ ਤੇ ਬੱਸੇ ਬਾਬਾ। ਉਹ ਮੇਰੀ ਭਰਜਾਈ ਕਹਿੰਦੀ ਆ ਲੈ ਜਾ। ਏਦਾਂ ਉਹ ਦੋਵੇਂ ਬਹਿ ਕੇ ਖਾਂਦਾ। ਉਦੋਂ ਐਡਾ ਹੈ ਨਹੀਂ ਸੀ ਨਾ, ਜਦੋਂ ਰਹਿੰਦੇ ਇੱਕ ਜਗ੍ਹਾ ਇਕੱਠੇ ਸੀ, ਸਾਰਾ ਕੁਝ ਸਾਂਝਾ ਤਾਂ ਸੀਗਾ। ਉਹ ਚੀਜ਼ ਸੀ, ਇਹ ਜਿਹੜੇ ਸਿੱਖ ਸੀ ਨਾ, ਇਹ ਆਦੇ ਵੀ ਸਿਰ ਜਾਵੇ ਤੇ ਯਾਰੀ ਨਾ ਜਾਵੇ। ਹਾਂ, ਕੀ ਬਾਤ। ਇਹ ਯਾਰੀ ਦੇ ਏਦਾਂ ਦੇ ਸੀ। ਤੇ ਜਦੋਂ ਕਾਬਲੇ ਮੇਰੇ ਫੁੱਫੀ ਦੇ ਉਹ ਉਦੋਂ ਧੀ ਭੈਣ ਦੀ ਜਿਹੜੀ ਨਾ ਇੱਜ਼ਤ ਜਿਹੜੀ ਉਹ ਮਤਲਬ ਸਾਂਝੀ ਹੁੰਦੀ ਸੀਗੀ। ਉਹ ਤੁਸੀਂ ਦੱਸੋ ਮੇਰੀ ਹੋਸ਼ ਦੀਆਂ ਗੱਲਾਂ। ਜਵਾਨ ਬੱਚੀਆਂ, ਜਵਾਨ ਬੱਚੇ ਗਰਮੀਆਂ ਨੂੰ ਚੱਲਦੀ ਜਾਣੀ 12-12 ਵਜੇ ਤੱਕ ਲੋਕੋ ਨੀਚੀ ਖੇਡਦੇ। ਬਾਬਾ ਜੀ ਹੁਣਾਂ ਨਾਲ ਗੱਲਬਾਤ ਤੁਸੀਂ ਸੁਣੀ, ਬਹੁਤ ਵਧੀਆ ਗੱਲਾਂ ਬਾਤਾਂ ਜਿਹੜੀਆਂ ਸੁਣਨ ਨੂੰ ਮਿਲੀਆਂ, ਤੇ ਸਾਂਝ ਤੇ ਪਿਆਰ ਮੁਹੱਬਤ ਸਾਰਾ ਕੁਝ ਨਜ਼ਰ ਆਇਆ ਜੀ। ਤੇ ਅਸੀਂ ਸ਼ੁਰੂ ਦੇ ਵਿੱਚ ਆਪਣਾ ਇੱਕ ਜਿਹੜਾ ਪੰਜਾਬੀ ਦੇ 2 ਲਫ਼ਜ਼ਾਂ ਦਾ ਕਿਹਾ ਸੀ, ਇੱਕ ਤੇ ਸੀ ਕੜਵੰਜੀ, ਦੂਜੀ
ਕਾੜਨੀ ਦਾ ਜ਼ਿਕਰ ਕੀਤਾ ਸੀਗਾ ਜੀ, ਉਹ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸਣਾ ਵੀ ਇਹ ਦੋ ਲਫ਼ਜ਼ ਜਿਹੜੇ ਨਾ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਆ ਜੀ। ਤੇ ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗਾਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ।